ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ। ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦੇ ਆਂ ਵੀ ਸਾਰੇ ਵੀਰ ਸਾਡੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ, ਤੁਸੀਂ ਦੇਖ ਰਹੇ ਹੋ ਪੰਜਾਬੀ ਬੈਸਟ ਫਾਰ ਐਵਰ YouTube ਚੈਨਲ ਤੇ ਕਰਦੇ ਆਂ ਜੀ ਆਪਣਾ ਅੱਜ ਦਾ ਵਲੌਗ ਸ਼ੁਰੂ। ਇਹ ਕੀ ਸਾਡੀ ਅੱਜ ਦੀ ਰੁਟੀਨ ਹੁੰਦੀ ਹੈ ਸਾਰੀ ਤੁਹਾਡੇ ਨਾਲ ਸਾਂਝ ਕਰਾਂਗੇ। ਤੇ ਮੈਂ ਇਸ ਵੇਲੇ ਮੌਜੂਦ ਹਾਂ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਤੇ ਮੈਂ ਹੁਣੇ ਉਪੜੀ ਹਾਂ। ਤੇ ਜਦੋਂ ਮੈਂ ਅਗਲੀ ਪੋਜੀਸ਼ਨ ਰਾਣਾ ਸਾਹਿਬ ਦੀ ਦੇਖੀ ਆ, ਮੈਂ ਕਿਹਾ ਵੀ ਇੱਥੋਂ ਹੀ ਵਲੌਗ ਸ਼ੁਰੂ ਹੋਣਾ ਬਣਦਾ ਆ। ਮੈਂ ਘਰੋਂ ਹੁਣੀ ਆਏ ਆ, ਡੇਰੇ ਚੱਲਾ ਸੀ ਤੇ ਇਹ ਦੇਖੋ ਤੁਸੀਂ ਰਾਣਾ ਸਾਹਿਬ ਪੂਰਾ ਜੰਗਲ ਦੇ ਵਿੱਚ ਮੰਗਲ ਲਾਈ ਬੈਠੇ ਆ ਜੀ। ਕੀ ਬਾਤ ਹੈ ਰਾਣਾ ਸਾਹਿਬ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਠੀਕ ਠਾਕ, ਤਬੀਅਤ ਸਿਹਤ ਠੀਕ ਹੈ ਤੁਹਾਡੀ? ਅਲਹਮਦੁਲਿਲਾ, ਬੜਾ ਜ਼ਬਰਦਸਤ। ਅੱਜ ਸੂਰਜ ਨਿਕਲਿਆ ਵਾ ਹਾਂ, ਤੇ ਮੇਰੇ ਖਿਆਲ ਹੈ ਕਿ 30 ਦਸੰਬਰ ਤੋਂ ਬਾਅਦ ਅੱਜ ਪਹਿਲੀ ਦਫਾ ਜਿਹੜਾ ਨਾ। ਹਾਂਜੀ, ਜੇ ਕਰੀਏ ਨਾ ਸਭ ਤੋਂ ਪਹਿਲਾਂ ਮੌਸਮ ਦੀ ਗੱਲ, ਤੇ ਅੱਜ ਤਕਰੀਬਨ ਪੂਰੇ 12-13 ਦਿਨਾਂ ਤੋਂ ਬਾਅਦ ਨਾ ਜੀ ਇਹ ਸੂਰਜ ਦਾ ਮੂੰਹ ਦੇਖਿਆ ਤੇ ਹਰ ਪਾਸੇ ਜਿਹੜੀ ਹੈ ਨਾ ਇੰਜ ਆ ਵੀ ਜਿਵੇਂ ਸਖਤ ਗਰਮੀ ਦੇ ਵਿੱਚ ਮੀਂਹ ਪੈ ਜਾਵੇ ਤੇ ਚਿਰਿੰਦ ਪਰਿੰਦ ਬੰਦਿਆਂ ਦੇ ਮੂੰਹਾਂ ਦੇ ਉੱਤੇ ਰੌਣਕ ਆ ਜਾਂਦੀ ਹੈ ਨਾ। ਬਿਲਕੁਲ ਉਦਾਂ ਦਾ ਹੀ ਆ ਜੀ, ਵੀ ਮੌਸਮ ਪੂਰਾ ਖਿਲ ਗਿਆ। ਅਸੀਂ ਵੀ ਪੂਰਾ ਨਹਾ ਧੋ ਕੇ ਜਨਾਬ ਜੀ ਬਾਹਰ ਨਿਕਲਿਆ। ਤੇ ਸਰਦੀ ਦੇ ਵਿੱਚ ਜ਼ਿਆਦਾ ਜਦੋਂ ਠੰਡ ਪੈਂਦੀ ਤਾਂ ਨਹਾਏ ਦਾ ਵੀ ਨਹੀਂ ਪਤਾ ਚੱਲਦਾ ਵੀ ਬੰਦਾ ਨਹਾਇਆ ਹੋਇਆ। ਕਿਉਂ ਜੀ ਰਾਣਾ ਸਾਹਿਬ? ਮੈਂ ਕਹਿ ਰਿਹਾ ਕਿ ਸਰਦੀ 'ਚ ਤਾਂ ਸਵਾਏ ਇੱਕ ਚੀਜ਼ ਤੋਂ ਨਾ, ਹਾਂ, ਕਿ ਬਸ ਯਾਰ ਕਿਸੇ ਤਰ੍ਹਾਂ ਠੰਡ ਤੋਂ ਬਚ ਜਾਓ। ਹਾਂ, ਬਸ ਇੱਕੋ ਹੀ ਮੋਟਿਵ ਹੁੰਦਾ, ਨਾ ਕੋਈ ਕੰਮ ਦਾ ਨਾ ਕਾਰ ਦਾ। ਬਸ ਇਹ ਹੁੰਦਾ ਕਿ ਬਸ ਕਿਸੇ ਤਰ੍ਹਾਂ ਨਾ ਸਰਦੀ ਤੋਂ ਬਚੋ। ਔਰ ਜਿਹੜਾ ਜ਼ਰੂਰੀ ਜਿਹਾ ਕੰਮ ਆ ਨਾ, ਮੈਂ ਕਹਿ ਰਿਹਾ ਕਿ ਈਵਨ ਵੀਡੀਓ ਦੇਖਣ ਨੂੰ ਵੀ ਨਹੀਂ ਦਿਲ ਕਰਦਾ, ਹੱਥ ਠਰ ਜਾਂਦੇ। ਇਹ ਰਾਣਾ ਸਾਹਿਬ ਕੀ ਹੋ ਰਿਹਾ? ਇਹ ਜੀ ਚਾਹ, ਮੈਂ ਕਿਹਾ ਧੁੱਪ ਨਿਕਲੀ ਆ ਤੇ ਚਾਹ ਮੈਂ ਕਹਿੰਦਾ ਧੁੱਪੇ ਬਣਾਉਂਦੇ, ਅੰਦਰ ਕਾਹਨੂੰ ਬਣਾਉਣਾ। ਮੈਂ ਕਿਹਾ ਧੁੱਪ ਇੰਜੋਏ ਕਰਦੇ। ਇਹ ਰਾਣਾ ਸਾਹਿਬ ਇੰਜ ਲੱਗਦਾ ਵੀ ਜਿਵੇਂ ਮੇਰੇ ਹਿੱਸੇ ਦਾ ਵੀ ਦੁੱਧ ਤੁਸੀਂ ਪਹਿਲਾਂ ਪਾ ਲਿਆ ਜਾਂ ਬੰਦੇ ਤੁਹਾਨੂੰ ਕੋਈ ਕਿਵੇਂ ਹੋਇਆ ਇਹ ਗੱਲ? ਮੈਂ ਕਿਹਾ ਦੁੱਧ ਗਰਮ ਕਰ ਲੈਣੇ ਆ। ਅੱਛਾ ਤੇ ਜਿਹੜੇ ਕੋਈ ਜੇ ਕੋਈ ਬੰਦਾ ਆ ਗਿਆ ਤੇ ਪੀ ਲਾਂਗੇ, ਤੇ ਨਹੀਂ ਫਿਰ ਉਹ ਆਪ ਨਹੀਂ ਤਾਂ ਹੈ ਹੀ ਆ ਚਾਹ ਦੀ। ਅੱਛਾ, ਨਹੀਂ ਤੇ ਯਾਨੀ ਕਿ ਤੁਸੀਂ ਇਹ ਹਲੇ ਦੁੱਧ ਗਰਮ ਕਰ ਰਹੇ ਸੀ? ਹਾਂ, ਦੁੱਧ ਗਰਮ, ਚਾਹ ਨਹੀਂ ਹਲੇ ਬਣ ਰਹੀ ਸੀ? ਹਾਂ, ਨਹੀਂ ਠੀਕ ਹੋ ਗਿਆ ਜੀ। ਮੈਂ ਕਿਹਾ ਫਿਰ ਜਿੰਨੇ 2-3 ਬੰਦੇ ਜੇ ਹਿਸਾਬ ਸਿਰ ਹੋਏ ਨਾ, ਉਸ ਹਿਸਾਬ ਸਿਰ। ਬਾਕੀ ਆ ਸਾਡਾ ਕੰਮ ਕਾਫੀ ਹੱਦ ਤੱਕ ਹੋ ਗਿਆ ਵਾ। ਸਾਡਾ ਉਹ ਦਿਖਾਉਂਦੇ ਆ ਤੁਹਾਨੂੰ ਬਾਅਦ 'ਚ। ਪਲਸਤਰ ਸਾਰਾ ਜਿਹੜਾ ਨਾ ਹੋ ਗਿਆ, ਫਰਸ਼ ਹੋ ਗਏ। ਲੇਕਿਨ ਪਰ ਪਹਿਲੋਂ ਕੋਈ ਕੰਮ ਨਹੀਂ ਲੱਗਦਾ। ਅੱਜ ਨਾ ਇਹ ਨਹੀਂ ਸਮਝ ਆਉਂਦੀ ਕਰੀਏ ਕੀ, ਅੱਜ ਕਰੀਏ ਕੀ। ਸਹੀ ਗੱਲ ਆ। ਯਾਨੀ ਕਿ ਇੰਨਾ ਸੈੱਟ ਮੌਸਮ ਆ ਨਾ। ਆ ਪਰਿੰਦੇ ਆ ਦੇਖ ਇੰਨੀ ਇੱਥੇ, ਯਾਨੀ ਕਿ ਮੈਂ ਕੁਛ ਦੇਰ ਪਹਿਲੇ ਮੈਂ ਦੇਖ ਰਿਹਾ ਸੀ ਕੋਈ ਇੱਕ ਪੌਦੇ ਤੇ ਕੋਈ ਨਾ 8-8 10-10 ਬੁਲਬੁਲਾਂ ਯਾਨੀ ਕਿ ਨਾ ਜਿਹੜਾ ਵਾ ਬੈਠੇ। ਹੁਣ ਮੈਨੂੰ ਬਲਕਿ ਕਈ ਕਹਿੰਦੇ ਵੀ ਇਹ ਪਾਪੂਲਰ ਤੁਸੀਂ ਵਧਾ ਦਿਓ, ਇਹਨਾਂ ਦਾ ਫਾਇਦਾ ਕੋਈ ਨਹੀਂ। ਪਰ ਅੱਜ ਮੈਂ ਜਦੋਂ ਬੁਲਬੁਲਾਂ ਦੇਖੀਆਂ ਨਾ, ਮੈਂ ਕਿਹਾ ਨਹੀਂ ਵਧਾਣੇ, ਬੁਲਬੁਲਾਂ ਵਾਸਤੇ ਰੱਖ ਦੇਣੇ। ਹਾਂ, ਬੁਲਬੁਲਾਂ ਲਈ ਰੱਖ ਦੇਣੇ, ਬਲਕਿ ਹੋਰ ਅਗਲੇ ਪਾਸੇ ਕਰਦੇ ਯਾਰ। ਇੰਨੇ ਪਰਿੰਦੇ ਜਿਹੜੇ ਆ ਨਾ ਤਾਰਾਂ ਤੇ ਇੱਥੇ ਦਰਖਤਾਂ ਤੇ ਹੁਸਨ ਜਿਹੜਾ ਵਾ ਨਾ, ਇਹ ਪਰਿੰਦਿਆਂ ਨਾਲ ਹੀ ਆ। ਹੁਣ ਦੇਖ ਇਸ ਏਰੀਏ 'ਚ ਨਹਿਰ ਤੋਂ ਉੜਾ ਮੇਰੇ ਕੋਲ ਕੋਈ ਜਗ੍ਹਾ ਐਸੀ ਨਹੀਂ ਹੈਗੀ ਜਿੱਥੇ 5 ਮਰਲੇ ਵਾਲੀ ਜਗ੍ਹਾ 'ਚ ਇੰਨੇ ਕੁ ਦਰਖਤ ਆ। ਨਹੀਂ ਸਹੀ ਗੱਲ ਹੈ। ਹਾਂ, ਪਪੂਲਰ ਸਾਡੇ ਵੱਲ ਗੰਜੇ ਹੋਏ ਪਏ ਆ। ਹਾਂ, ਲੇਕਿਨ ਉਹ ਬਹੁਤ ਸਾਰੇ ਨਾ, ਮੈਂ ਕਿਹਾ ਰੰਗ ਬਰੰਗੀਆਂ ਜਿਹੜੇ ਨਾ। ਤੇ ਬਾਕੀ ਜਿਹੜੀ ਹਰਾਰਤ ਆ ਨਾ ਭਾਈ, ਉਹ ਜ਼ਿੰਦਗੀ ਆ। ਹਾਂਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਮੈਂ ਕਹਿੰਦਾ ਵੀ ਅੱਜ ਹੀ ਇੰਝ ਹੀ ਲੱਗਿਆ ਵੀ ਜਿਵੇਂ ਨਵੇਂ ਨਹੀਂ ਦੁਨੀਆ ਤੇ ਆ ਗਏ। ਜਿਸ ਤਰ੍ਹਾਂ ਕਹਿੰਦੇ ਨਾ ਵੀ 4 ਬੁਨਿਆਦੀ ਅਨਾਸਰ ਆ, ਵੀ ਮਿੱਟੀ, ਹਵਾ, ਪਾਣੀ ਤੇ ਅੱਗ ਹੈ। ਇਹਨਾਂ ਤੋਂ ਬਗੈਰ ਜਿਹੜਾ ਵਾ ਨਾ ਜ਼ਿੰਦਗੀ ਨਹੀਂ ਹੈ। ਹਾਂਜੀ, ਕਿਸੇ ਨਾ ਕਿਸੇ ਸੂਰਤ ਵਿੱਚ ਨਾ। ਤੇ ਇਹ ਦੇਖ ਲਓ ਕਿ ਹਵਾ ਵੀ ਇੱਥੇ ਨੇੜੇ ਆ, ਪਾਣੀ ਵੀ ਜ਼ਮੀਨ ਤੇ ਆ, ਮਿੱਟੀ ਵੀ ਇੱਥੇ ਹੀ ਆ। ਲੇਕਿਨ ਇਹ ਜਿਹੜਾ ਚੌਥਾ ਅੰਸਰ ਆ ਨਾ, ਇਹ ਬਹੁਤ ਦੂਰ ਆ। ਇਹ ਬਹੁਤ ਦੂਰ ਆ। ਮੈਂ ਕਹਿੰਦਾ ਜੇ 1 ਇੰਚ ਨੇੜੇ ਹੋ ਜਾਵੇ ਰਾਣਾ ਤਾਂ ਕੰਮ। ਤੁਸੀਂ ਕਹਿੰਦੇ ਬਹੁਤ ਦੂਰ ਆ। ਹੁਣ ਰਾਣਾ ਸਾਹਿਬ ਸੂਰਜ ਦੀ ਗੱਲ ਕਰਦੇ ਆ, ਕਹਿੰਦੇ ਵੀ ਸੂਰਜ ਜਿਹੜਾ ਆ ਬਹੁਤ ਦੂਰ ਆ। ਮੈਂ ਕਹਿੰਦਾ ਵੀ ਇਹ ਮਾੜਾ ਜਿਹਾ ਇੰਜ ਕਰਕੇ ਸਰਕ ਜਾਵੇ ਉਰਾਂ ਨੂੰ, ਤੇ ਇੱਥੇ ਦੁਨੀਆ ਦੇ ਉੱਤੇ ਪੂਰੀ ਦੇ ਉੱਤੇ ਜਿੱਦਾਂ ਇੱਦਾਂ ਹੋਵੇ ਜਿਵੇਂ ਅੱਗ ਲੱਗ ਗਈ। ਜੇ ਇਹ ਥੋੜਾ ਜਿਹਾ ਪਰਾਂ ਨੂੰ ਹੋ ਜਾਵੇ ਤੇ ਇੱਦਾਂ ਹੀ ਆ ਵੀ ਜਿਵੇਂ ਇੱਥੇ ਬਰਫ਼ ਆ। ਇੱਦਾਂ ਦਾ ਹਿਸਾਬ ਕਿਤਾਬ ਆ। ਜਿਹੜੇ ਰਾਣਾ ਸਾਹਿਬ ਮੁਲਕਾਂ ਦੇ ਵਿੱਚ ਇਹ ਜ਼ਿਆਦਾਤਰ ਸਰਦੀ ਰਹਿੰਦੀ, ਸਾਰਾ ਉੱਥੇ ਸੂਰਜ ਦੂਰ ਹੀ ਆ ਨਾ। ਵਜ੍ਹਾ ਇਹੀ ਆ। ਦੇਖੋ ਹੁਣ એનર્ਜੀ ਦੀਆਂ ਨਾ ਜਿਹੜੀਆਂ ਵਾ ਮੁਖਤਲਫ ਕਿਸਮਾਂ ਵਾ, ਉਹ ਕੋਈ ਜਗ੍ਹਾ ਤੇ ਜਿਹੜਾ ਨਾ એનર્ਜੀ ਪੈਦਾ ਹੁੰਦੀ ਆ, ਤੇਲ ਨਾਲ ਹੁੰਦੀ ਆ, ਕਿਤੇ ਗੈਸ ਨਾਲ ਹੁੰਦੀ ਆ, ਕਿਤੇ ਲੱਕੜਾਂ ਨਾਲ ਪੈਦਾ ਹੁੰਦੀ ਆ, ਕਿਤੇ ਵਿੰਡ ਨਾਲ। ਹੁਣ ਸੋਲਰ ਜਿਹੜੀ એનર્ਜੀ ਆ, ਇਹ ਇੱਕ ਬਹੁਤ ਵੱਡਾ ਯਾਨੀ ਕਿ ਪੋਰਸ਼ਨ ਹੁਣ
ਐਟਮਿਕ એનર્ਜੀ ਵੀ ਹੈ, ਲੇਕਿਨ ਸੋਲਰ ਵਾਲੀ એનર્ਜੀ ਦਾ ਜਿਹੜਾ ਸ਼ੇਅਰ ਜਿਹੜਾ ਨਾ ਇਹ ਵੱਧ ਰਿਹਾ। ਹੁਣ ਤੂੰ ਪਾਕਿਸਤਾਨ 'ਚ ਹੀ ਦੇਖ ਲਾ, ਤੇ ਇੱਥੇ 50% ਤੋਂ ਜ਼ਿਆਦਾ ਟਿਊਬਵੈਲ ਜਿਹੜੇ ਆ ਨਾ ਉਹ ਹੁਣ ਸੋਲਰ ਦੇ ਹੋ ਗਏ। ਹਾਂ ਹੈ ਇਸਤਰੀਆਂ ਚੱਕੀਆਂ ਸੋਲਰ ਤੇ ਆਮ ਯੂਨਿਟ, ਇਹ ਸਾਰਾ ਸੂਰਜ ਦੀ ਕਮਾਲ ਆ ਨਾ। ਸੂਰਜ ਦੇ ਕਮਾਲ, ਸੂਰਜ ਦੀ। ਤੇ ਜਦੋਂ ਸੂਰਜ ਨਹੀਂ ਨਿਕਲਦਾ ਤੇ ਜ਼ਿੰਦਗੀ ਬਿਲਕੁਲ ਜਾਮ ਹੋ ਜਾਂਦੀ ਹੈ। ਸੋ ਅੱਛਾ, ਫਿਰ ਇੱਕ ਹੋਰ ਆ ਵੀ ਉਹ ਅੱਗ ਜਿੰਨੀ ਮਰਜ਼ੀ ਤੁਸੀਂ ਬੈਠੇ ਅੱਗ ਦੇ, ਤੁਹਾਡੇ ਹੱਥ ਤਪ ਰਹੇ, ਮੋਢੇ ਤੁਹਾਡੇ ਫਿਰ ਠੰਡੇ, ਹੱਥ ਪੈਰ। ਹੁਣ ਆ ਧੁੱਪਾਂ ਨਾ ਦੇਖ ਲਓ, ਸਾਰਾ ਯਾਨੀ ਕਿ ਪਰਿੰਦੇ ਦੇਖ ਲਓ, ਦਰਖਤ ਦੇਖ ਲਓ, ਜਾਨਵਰ ਦੇਖ ਲਓ। ਮੈਂ ਕਹਿ ਰਿਹਾ ਕਿ ਸਾਡੇ ਬੱਕਰੀਆਂ ਇੰਜ ਨਾ ਗੇਂਦਾਂ ਬਣੀਆਂ ਹੋਈਆਂ ਸੀ, ਅੱਜ ਧੁੱਪ ਬਣੀਆਂ ਵਾ, ਛੇਲਾ ਖੇਲਦਾ ਫਿਰ ਰਿਹਾ ਸੀ। ਰਾਣਾ ਸਾਹਿਬ, ਅੰਜਮ ਸਰੋਇਆ ਸਾਹਿਬ ਨੇ ਘੋੜੀ ਲਈ ਆ, ਹਾਂ, ਉਹਦੀ ਵੀ ਮੁਬਾਰਕ ਦੇਣ ਜਾਣੀ ਸੀਗੀ ਆਪਾਂ। ਹਾਂ ਜੀ, ਮੁਬਾਰਕਬਾਦ ਦੇਵਾਂਗੇ ਇਨਸ਼ਾਅੱਲਾ ਤਾਲਾ ਜਿਹੜਾ ਹੋਗਾ ਨਾ। ਤੇ ਬੜੀ ਹੁਣ ਤਾਂ ਤੁਸੀਂ ਬਾਹਰ ਨਿਕਲੂਗੇ ਹੀ ਕਿਉਂਕਿ ਸੂਰਜ ਨਿਕਲਿਆ। ਸੂਰਜ ਨਿਕਲਿਆ ਤੇ ਬੜੀ ਅੱਛੀ ਅੱਛਾ ਕੀਤਾ ਫੈਸਲਾ। ਘੋੜੀ ਦੇ ਬਜਾਏ ਨਾ ਬਛੇਰੀ ਲੈਣੀ ਚਾਹੀਦੀ ਹੈ, ਕਿਉਂਕਿ ਉਹ ਫਿਰ ਇਹ ਵਕਾਰ ਭਿੰਡਰ ਨੇ 2 ਬਛੇਰੀਆਂ ਲਈਆਂ ਜੀ, ਸਾਡੇ ਵੱਲੋਂ ਵੀਡੀਓ ਰਾਹੀਂ ਉਹਨਾਂ ਨੂੰ ਮੁਬਾਰਕਬਾਦ ਦਾ ਜੀ, ਵਕਾਰ ਭਿੰਡਰ ਸਾਹਿਬ ਨੂੰ ਤੇ ਅੰਜਮ ਸਾਹਿਬ ਨੂੰ ਵੀ ਜਨਾਬ। ਉੱਥੇ ਜਾ ਕੇ ਅਸੀਂ ਮੁਬਾਰਕ ਦੇ ਕੇ ਆਵਾਂਗੇ। ਤੇ ਅੱਜ ਬੱਕਰੀਆਂ ਵੀ ਜਿਹੜੀਆਂ ਤੁਸੀਂ ਆ ਦੇਖ ਲਓ ਵੀ ਜਗਾਲੀ ਕਰ ਰਹੀਆਂ। ਆ ਛੋਟਾ ਨਿਆਣਾ ਜੈਦੀ, ਇਹ ਦੇਖ ਤੁਸੀਂ ਹੈ, ਅੱਜ ਫਰੈਸ਼ ਬੈਠਾ। ਅੱਗੇ ਇਹ ਅੱਗ ਦੇ ਨੇੜੇ ਬੈਠਾ ਹੁੰਦਾ ਸੀ ਜਿੱਥੇ ਅੱਗ ਜਲਦੀ ਸੀਗੀ। ਉਹ ਕੀ ਹਾਲ ਚਾਲ ਆ? ਠੀਕ ਆ? ਤਬੀਅਤ ਸਿਹਤ ਅੱਛਾ, ਕੰਮ ਸ਼ਾਮ ਵੀ ਠੀਕ ਆ? ਚਲੋ ਵਾਹ ਜੀ। ਇਹ ਜੀ ਸੀ ਆਪਣਾ ਸਾਡਾ ਦੋਸਤ ਜਨਾਬ, ਇਹ ਫਰਨੀਚਰ ਨੂੰ ਪਾਲਿਸ਼ ਕਰਦੇ ਆ। ਇਹ ਪਹਿਲਾਂ ਜਨਾਬ ਜੀ ਸਾਡੇ ਕੋਲ ਵੀ ਕੰਮ ਰਾਣਾ ਸਾਹਿਬ ਇਹਦੀ ਗੱਲ ਕਰਦੇ ਆ। ਇਹ ਦੇਖੋ ਕੱਚੀ ਕੰਧਾਂ ਜਿਹੜੀਆਂ ਨੇ ਲਪਾਈ ਹੋ ਰਹੀਆਂ ਬਿਲਕੁਲ। ਰਾਣਾ ਸਾਹਿਬ ਇਹਦੇ ਤੇ ਫਿਰ ਗੱਲ ਕਰਦੇ ਆ ਤੁਹਾਡੇ ਨਾਲ ਹੀ। ਹੈ 1 ਮਿੰਟ ਜੀ, ਮੈਂ ਤੁਹਾਡੇ ਕੋਲੇ ਆਉਂਦਾ ਨਾ, ਮੈਗ ਨਹੀਂ ਨਾ ਹੈਗੇ। ਅੱਛਾ, ਕੀ ਸੀਗਾ ਜੀ? ਹਾਂ, ਤੁਸੀਂ ਗੱਲ ਕਰ ਰਹੇ ਸੀ ਵਕਾਰ ਦੀ। ਕੁਛ ਦੇਰ ਪਹਿਲੇ ਨਾ ਇੱਥੇ ਮੇਰੇ ਕੋਲ ਇੱਕ ਬੰਦਾ ਬੈਠਾ ਸੀ, ਉਹ YouTube ਦੇ ਕੰਟੈਂਟ ਦੇ ਬਾਰੇ 'ਚ ਗੱਲ ਕਰ ਰਿਹਾ ਸੀ। ਮੈਂ ਕਿਹਾ ਯਾਰ, ਕੰਟੈਂਟ ਜਿਹੜਾ ਤੁਹਾਡੀ ਜ਼ਿੰਦਗੀ ਆ ਨਾ, ਉਹ ਸਭ ਤੋਂ ਵੱਡਾ ਕੰਟੈਂਟ ਆ। ਹੈ ਹੁਣ ਪੰਜਾਬੀ ਦਾ ਸਭ ਤੋਂ ਵੱਡਾ ਚੈਨਲ ਨਾ ਵਿਊਅਰ ਦੇ ਹਿਸਾਬ ਨਾਲ ਵਕਾਰ ਭਿੰਡਰ ਦਾ, ਇਹਦੇ 'ਚ ਕੋਈ ਸ਼ੱਕ ਸ਼ੁਬੇ ਵਾਲੀ ਗੱਲ ਕੋਈ ਨਹੀਂ। ਗੱਲ ਕੋਈ ਵੀ ਉਹ ਵਾਹਿਦ ਬੰਦਾ ਵਾ ਜਿਸ ਦੀ ਵੀਡੀਓ ਯਾਨੀ ਕਿ ਹਰ ਵੀਡੀਓ ਤਕਰੀਬਨ ਲੱਖ ਕ੍ਰਾਸ ਕਰਦੀ। ਕੋਈ ਫਲਸਫਾ ਨਹੀਂ, ਕੋਈ ਸ਼ਸ਼ਕਾ ਨਹੀਂ। ਜਿਹੜੀ ਆਮ ਰੂਟੀਨ ਦੀ ਲਾਈਫ ਆ ਨਾ, ਉਹੀ ਹੈ। ਉਸਨੇ ਸ਼ੁਰੂ ਤੋਂ ਉਹੀ ਦਿਖਾਣੀ ਸ਼ੁਰੂ ਕੀਤੀ, ਉਹੀ ਦਿਖਾ ਰਿਹਾ। ਹੁਣ ਉਹਨਾਂ ਨੇ ਬਾਅਦ 'ਚ ਉਹਨਾਂ ਨੇ ਕਾਰੋਬਾਰ ਕਰ ਲਿਆ, ਉਹੀ ਵੀ ਡੰਗਰ ਲਿਆ ਰਹੇ ਆ, ਡੰਗਰ ਵੇਚ ਰਹੇ ਆ, ਪੱਠੇ ਪਾ ਰਹੇ ਆ। ਹੈ ਕਦੇ ਵੀ ਕੋਈ ਯਾਨੀ ਕਿ ਜ਼ਿੰਮੇਦਾਰੀ ਤੇ ਕੋਈ ਇਨਕਲਾਬ ਵਾਲੀ ਗੱਲ ਕੋਈ ਨਹੀਂ ਸੀ। ਹੈ ਕੋਈ ਸ਼ੈੱਡ ਦਾ ਕੋਈ ਐਸਾ ਹਾਈ ਫਾਈ ਸ਼ੈੱਡ ਕੋਈ ਨਹੀਂ ਸੀ। ਹੈ ਕੋਈ ਫਿਰ ਡੰਗਰਾਂ ਦੀਆਂ ਵੈਰਾਈਟੀਆਂ ਕੋਈ ਨਹੀਂ ਸੀ। ਹੈ ਸਿੰਪਲ ਕੰਮ ਹੈ, ਪਰ ਜੈਨੂਅਨ ਕੰਮ। ਸਹੀ ਗੱਲ ਹੈ। ਔਰ ਉਹ ਉਹਨਾਂ ਦੇ ਬਿਜ਼ਨਸ 'ਚ ਵੀ ਉਹ ਨਜ਼ਰ ਆ ਰਿਹਾ, ਔਰ ਉਹ YouTube ਤੇ ਵੀ ਨਜ਼ਰ ਆ ਰਿਹਾ। ਹੈ ਮੈਂ ਇਸ ਕਰਕੇ ਨਾ ਜਿਹੜਾ ਜਿੰਨੇ ਵੀ ਨਵੇਂ ਬੰਦੇ ਇੱਕ ਕੰਮ ਦੇ, ਉਹਨਾਂ ਨੂੰ ਨਾ ਇਹ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਇਹ ਇੱਕ ਮਾਡਲ ਆ, ਉਹ ਕਾਰਪੈਂਟਰ ਆ, ਵੀ ਇਹ ਕੰਮ ਕਰੋ। ਸਹੀ ਹੈ। ਤੁਸੀਂ ਜੋ ਵੀ ਕੰਮ ਕਰਦੇ ਆ, ਇਹ ਨਹੀਂ ਆ ਵੀ ਤੁਸੀਂ 70 ਝੋਟੀਆਂ ਰੱਖੋ। ਅਗਰ ਤੁਹਾਡੇ ਕੋਲ ਇੱਕ ਬੱਕਰੀ ਆ ਨਾ, ਤੁਹਾਡਾ ਉਹ ਬੱਕਰੀ ਨਾਲ ਜੋ ਵੀ ਇੰਟਰੈਕਸ਼ਨ ਆ, ਤੁਹਾਡੇ ਕੋਲ ਕੁੱਤਾ ਵਾ, ਤੁਹਾਡਾ ਕੁੱਤੇ ਨਾਲ ਜੋ ਵੀ ਇੰਟਰੈਕਸ਼ਨ ਆ, ਉਹੀ ਦਿਖਾਓ। ਜੈਨੂਅਨ ਮਕਸਦ ਰਾਣਾ ਸਾਹਿਬ ਦਾ ਗੱਲ ਕਰਨ ਦਾ ਇਹੀ ਆ। ਇੰਨਾ ਕੀ ਆ, ਪਲਾਟ ਆ ਨਾ ਤੁਹਾਡੇ ਕੋਲ, 5 ਮਰਲੇ ਤੇ ਤੁਸੀਂ ਜੋ ਕੰਮ ਕਰਦੇ ਆ। ਹਾਂ ਬਸ ਤੁਸੀਂ ਨਾ ਜੀ ਜੈਨੂਅਨ ਰਹੋ। ਜੇ ਤੁਸੀਂ ਅਦਾਕਾਰੀ ਕਰਨੀ ਹੈ, ਫਿਰ ਤੁਹਾਡਾ ਚੈਨਲ ਵੀ ਅਦਾਕਾਰੀ ਦਾ ਹੋਣਾ ਚਾਹੀਦਾ। ਹਾਂਜੀ, ਬੰਦੇ ਦੇ ਵਿੱਚ ਉਹ ਗੱਲ ਇਹ ਆ ਵੀ ਜੋ ਹੋਵੇ ਨਾ ਰਾਣਾ ਸਾਹਿਬ ਉਹੀ ਦਿਖਾਉਣਾ ਚਾਹੀਦਾ। ਤੇ ਜੇ ਤੁਸੀਂ ਤੁਸੀਂ ਤੁਹਾਡਾ ਅਗਰ ਐਕਟਿੰਗ ਦਾ ਚੈਨਲ ਆ, ਫਿਰ ਤੁਹਾਡੀ ਐਕਟਿੰਗ ਵੀ ਹੋਣੀ ਚਾਹੀਦੀ ਹੈ। ਉਹਦੇ 'ਚ ਤੁਸੀਂ ਜਿੰਨੀ ਮਰਜ਼ੀ ਆਪਣੀ ਫਨਕਾਰੀਆਂ ਮਾਰ ਲਓ। ਮੈਂ ਇੱਕ ਬੰਦੇ ਨੂੰ ਗੱਲ ਕਰਿਆ ਸੀ, ਮੈਂ ਕਿਹਾ ਜਿਹੜਾ ਐਕਟਰ ਹੁੰਦਾ ਨਾ ਜਿਹੜਾ, ਉਹ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਕੋਈ ਇੱਕ ਨਟ ਬੋਲਟ ਨਹੀਂ ਹੈ।
ਉਹ ਜੇ ਮਸ਼ੀਨ 'ਚ ਲੱਗੇ ਨਾ ਉੱਥੇ ਹੀ ਉਹਦਾ ਕੰਮ ਨਜ਼ਰ ਆਉਂਦਾ। ਹੂੰ ਐਕਟਰ ਨੂੰ ਜਦੋਂ ਤੱਕ ਕਹਾਣੀ ਨਾ ਲੱਭੇ, ਹੂੰ। ਜਦੋਂ ਤੱਕ ਉਹ ਪ੍ਰੋਜੈਕਟ ਨਾ ਹੋਵੇ, ਹੂੰ ਤੁਸੀਂ ਐਕਟਿੰਗ ਕਿਸ ਚੀਜ਼ ਦੀ ਕਰ ਸਕਦੇ ਆ। ਹੂੰ ਜਦੋਂ ਤੱਕ ਤੁਹਾਡੇ ਕੋਲ ਕੋਈ ਆਈਡੀਆ ਨਹੀਂ ਹੈ, ਹੂੰ ਉਹਦੇ 'ਚ ਔਰ ਬਹੁਤ ਘੱਟ ਆਈਡੀਆ ਐਸੇ ਹੁੰਦੇ ਜਿਹਦੇ 'ਚ ਸਿੰਗਲ ਪਰਸਨ ਦਾ ਕੰਮ ਚੱਲਦਾ ਵਾ। ਹੂੰ ਵਰਨਾ ਕਹਾਣੀ ਦੋ ਬੰਦਿਆਂ ਦੇ ਨਾਲ ਹੀ ਚੱਲਦੀ ਹੈ, 2 ਬੰਦੇ 4 ਬੰਦੇ ਹੈ ਇਕੱਲੇ, ਯਾਨੀ ਕਿ ਕਹਾਣੀ ਬਹੁਤ ਘੱਟ ਜਿਹੜੀ ਹੈ ਨਾ ਡਿਵੈਲਪ ਹੁੰਦੀ ਹੈ। ਬੜੀ ਮੁਸ਼ਕਿਲ ਆ ਕਹਾਣੀ ਇਕੱਲੇ ਬੰਦੇ ਦੀ ਕਹਾਣੀ ਡਿਵੈਲਪ ਕਰਨਾ। ਇਸ ਕਰਕੇ ਜਿਹੜਾ ਇਹ ਹੈ ਨਾ ਕਾਬਲਾ, ਇਹ ਮਸ਼ੀਨ 'ਚ ਹੀ ਫਿੱਟ ਰਹਿੰਦਾ ਪੂਰਾ ਯੂਨਿਟ 'ਚ। ਸਟੈਂਡ ਲਿਆ। ਹਾਂ ਤੇ ਹਾਂ ਸਟੈਂਡ ਲਿਆ ਤੇ ਉਦੋਂ ਤੱਕ ਤੁਸੀਂ ਨਹੀਂ ਕੁਝ ਵੀ ਕਰ ਸਕਦੇ ਹੈ। ਤੇ ਇਸ ਕਰਕੇ ਜਿਹੜਾ ਤੁਹਾਡਾ ਰੂਟੀਨ ਵਾਲਾ ਕੰਮ ਆ ਨਾ, ਉਹ ਤੁਸੀਂ ਤੇ ਕੰਮ ਆ, ਉਹ ਤੁਹਾਡਾ ਚੱਲ ਜਾਂਦਾ। ਉਹ ਤੁਸੀਂ ਸਿੰਗਲ ਵੀ ਕਰ ਸਕਦੇ ਹੋ। ਉਹਦੇ ਵਿੱਚ ਤੁਹਾਨੂੰ ਕੋਈ ਲੱਭਣਾ ਨਹੀਂ ਨਾ, ਕੋਈ ਪਾਣਾ ਨਹੀਂ ਪੈਂਦਾ ਨਾ ਪੱਲਿਓਂ। ਗੱਲ ਤਾਂ ਰੌਲਾ ਤਾਂ ਇਸ ਗੱਲ ਦਾ। ਹੁਣ ਜਿੱਦਾਂ ਮੈਂ ਆਇਆ, ਆ ਚਾਹ ਬਣ ਰਹੀ ਸੀ ਹੈ, ਇਹ ਪੱਲਿਓ ਤਾਂ ਨਹੀਂ ਨਾ ਪਾਣੀ ਬਣ ਰਹੀ ਸੀ। ਬਈ ਇੱਕ ਮਜ਼ਦੂਰ ਦੀ ਜ਼ਿੰਦਗੀ ਹੈ ਨਾ, ਲੋਕ ਉਹ ਦਿਲਚਸਪੀ ਰੱਖਦੇ ਆ ਕਿ ਮਜ਼ਦੂਰ ਦੀ ਜ਼ਿੰਦਗੀ ਕਿਆ ਵਾ। ਉਹਨੂੰ ਮਜ਼ਦੂਰ ਦੀ ਜ਼ਿੰਦਗੀ ਦਿਖਾਣੀ ਚਾਹੀਦੀ ਆ। ਸਹੀ ਗੱਲ ਹੈ। ਉਹ ਕੋਈ ਹੋਰ ਜ਼ਿੰਦਗੀ ਨਹੀਂ। ਜ਼ਿਮੀਂਦਾਰ ਦੀ ਜ਼ਿੰਦਗੀ ਹੈ ਜਿਹੜੀ, ਉਹਨੂੰ ਜ਼ਿਮੀਂਦਾਰ ਨੂੰ ਆਪਣੀ ਜ਼ਿੰਦਗੀ ਦਿਖਾਣੀ ਚਾਹੀਦੀ ਆ। ਆਜੋ ਜੀ ਆਜੋ, ਕੀ ਆ, ਹੁਣ ਜਿਸ ਆਜੋ ਜੀ ਸਾਡੀ ਜ਼ਿੰਦਗੀ ਆ, ਅਸੀਂ ਉਹ ਜ਼ਿੰਦਗੀ ਦਿਖਾਉਂਦੇ ਆ। ਹੋਰ ਸੁਣਾਓ, ਕੀ ਹਾਲ ਚਾਲ? ਵਾਲੇਕੁਮ ਸਲਾਮ। ਹੋਰ ਸੁਣਾਓ, ਠੀਕ ਹੈ ਤਬੀਅਤ ਸੇ ਠੀਕ ਆ? ਅੱਲਾ ਦਾ ਕਰਮ। ਫਿੱਟ ਫਾਟ। ਧੁੱਪ ਦੀ ਸੁਣਾਓ ਅੱਜ। ਧੁੱਪ ਅੱਜ ਜਿਵੇਂ ਈਦ ਹੋ ਗਈ ਆ, ਦੁਨੀਆ ਬਾਹਰ ਫਿਰਨ ਜਾ ਰਹੀ ਹੈ। ਅੱਛਾ, ਹਾਂ ਤੁਸੀਂ ਵੀ ਇੰਜ ਹੀ ਲੱਗ ਰਿਹਾ ਵੀ ਜਿੱਦਾਂ ਕੱਲ ਪਰਸੋਂ ਗੱਲ ਹੋ ਰਹੀ ਸੀ ਪਲਸਤਰ ਦੀ, ਵੀ ਸਰਦੀਆਂ ਦੇ ਪਲਸਤਰ ਦੇ ਕੀ ਨੁਕਸਾਨਾਤ ਆ। ਉਹ ਕਹਿੰਦੇ ਜੀ ਠੰਡ ਆ, ਕੰਮ ਨਿਬੜਦਾ ਨਹੀਂ, ਇਹ ਉਹ। ਦੂਸਰਾ ਉਹਨੇ ਕਿਹਾ ਜੀ ਮਿਸਤਰੀਆਂ ਦੀ ਜਾਨ ਨੂੰ ਮਾਰ ਦਿੰਦਾ। ਉਹ ਵੀ ਠੰਡਾ ਹੀ ਹੁੰਦਾ ਜੀ, ਬਹੁਤ ਠੰਡਾ ਵਾ। ਅੱਜ ਤਾਂ ਦੁਨੀਆ, ਮੈਂ ਕਹਿੰਦਾ ਵੀ ਹੈ ਹਰ ਬੰਦਾ, ਅੱਜ ਤਾਂ ਮੈਲ ਵੀ ਮੈਂ ਕਹਿੰਦਾ ਬਹੁਤ ਹੋਣੀ ਨਾਲੀਆਂ ਦੇ ਵਿੱਚ ਹੈ ਹਰ ਪਾਸੇ। 14-15 ਦਿਨ ਬਾਅਦ ਤਾਂ ਮੈਂ ਨਾਤਾ ਅੱਜ। ਅੱਛਾ, ਵਾਹ ਜੀ ਵਾਹ। ਆ ਬੰਦੇ ਆ ਗਏ, ਉਹ ਵੀ ਪਾ ਲਈਏ। ਲੈ ਆ, ਮੈਂ ਤੁਹਾਨੂੰ ਕਿਹਾ ਨਹੀਂ ਸੀ ਤੁਸੀਂ ਇਹ ਪਾ ਲਈਏ ਨਹੀਂ, ਇਹਨੂੰ ਤੁਸੀਂ ਕੱਪਾਂ 'ਚ ਪਾਓ। ਅੱਛਾ ਠੀਕ, ਕਿਉਂਕਿ ਜੀ ਮੈਂ ਜਾਣਾ ਡੇਰੇ ਵੀ ਅੱਛਾ ਠੀਕ ਹੈ। ਆਪਾਂ ਇਹ ਪੀ ਲੈਣੇ, ਤੁਸੀਂ ਉਹ ਦੁਬਾਰਾ ਬਣਾ ਲਓ। ਹਾਂਜੀ, ਆਜੋ ਚਾਹ ਪੀਓ ਕੜਕ ਕੜਕ। ਲਓ ਜੀ। ਅੱਛਾ, ਮੈਂ ਨਾ ਕਹਿੰਦੇ ਆ ਵੀ ਗੱਲ ਇਹ ਆ, ਰਿਜ਼ਕ ਜਿਹੜਾ ਇਹ ਮੁਕੱਦਰਾਂ ਦਾ ਹੈ। ਮੈਂ ਰਾਣਾ ਸਾਹਿਬ ਨਾ ਘਰੋਂ ਮੈਨੂੰ ਕਹਿਣ ਲੱਗੇ ਵੀ ਚਾਹ ਪੀ ਕੇ ਨਾ ਚੱਲ ਜੀ। ਮੈਂ ਉਹਨਾਂ ਨੂੰ ਕਿਹਾ ਵੀ ਚਾਹ ਪੀਣ ਦਾ ਨਾ ਵੇਲਾ ਕੋਈ ਨਹੀਂ ਤੇ ਮੈਂ ਪਹੁੰਚਣਾ ਮਰਬੇ। ਮੈਂ ਕਿਹਾ ਵੀ ਚਲੋ ਜਾਂਦੇ ਜਾਂਦੇ ਤੁਹਾਡੇ ਲਈ ਨੂੰ ਇੱਕ ਗੇੜਾ ਲਾਉਂਗਾ। ਬਾਅਦ ਸਿੱਧਾ ਜਿਹੜਾ ਸਲਾਮ ਦੁਆ ਕਰਦੇ। ਹਾਂ, ਅੱਗੇ ਤੁਹਾਡਾ ਆਹ ਕੰਮ ਦੇਖ ਕੇ ਤੇ ਅੱਜ ਹਾਲਾਂਕਿ ਮੈਂ ਸਾਰੀ ਦਿਹਾੜੀ ਨਾ ਜੀ ਵੀ ਘਰੇ ਰਿਹਾ, ਸ਼ੇਵ ਕਰਾਈ, ਨਹਾਤੇ ਧੋਤੇ। ਮੈਂ ਕਿਹਾ ਵੀ ਨਾ ਉਹ 10 ਦਿਨਾਂ ਦੇ ਕੰਮ ਜਿਹੜੇ ਪੈਂਡਿੰਗ ਸੀ, ਇਹ ਅੱਜ ਜਿਹੜਾ ਨਾ ਇੰਜੀ ਉਹ ਇੰਜੋਏ ਕਰੀਏ। ਤੇ ਉਹ ਫਿਰ ਜਦੋਂ ਮੈਂ ਤੁਹਾਡਾ ਹਿਸਾਬ ਕਿਤਾਬ ਦੇਖਿਆ, ਮੈਂ ਕਿਹਾ ਯਾਰ ਇਹ ਤਾਂ ਵਲੌਗ ਹੋਣਾ ਚਾਹੀਦਾ ਫਿਰ। ਹਾਂ ਬੜਾ। ਮੈਂ ਤਾਂ ਆਏ ਉਦੋਂ ਤਾਂ ਸਵੇਰ ਦਾ ਨਾ ਆ ਕੇ ਬਸ ਇਹੀ ਮੰਜਾ ਢਾ ਕੇ ਨਾ ਬੈਠਾ, ਕਿਤਾਬ ਥੋੜੀ ਜਿਹੀ ਦੇਖੀ। ਮੈਂ ਕਿਹਾ ਨਹੀਂ ਯਾਰ, ਇਹ ਤਾਂ ਅੱਜ ਤਾਂ ਆ ਪਰਿੰਦੇ ਦੇਖ ਰਿਹਾ ਵਾਂ। ਤੇ ਅਸਲ 'ਚ ਇਹ ਪਰਿੰਦੇ ਜਦੋਂ ਦੇਖੀ ਤਾਂ ਫਿਰ ਆਉਂਦਾ ਵਾ ਜਿਹਨ ਜੀ ਕੈਮਰਾ ਕੋਈ ਚੰਗਾ ਹੋਣਾ ਚਾਹੀਦਾ, ਤਾਂ ਕਿ ਇਹ ਪਰਿੰਦੇ ਆਪਣੇ ਸੱਜਣਾ ਬੇਲੀਆਂ ਨੂੰ ਵੀ ਦਿਖਾਏ ਜਾ ਸਕੇ। ਅਸੀਂ ਤਾਂ ਆਪਣੀ ਅੱਖਾਂ ਨਾਲ ਦੇਖਦੇ ਹਾਂ ਨਾ ਨੇੜੇ। ਆਜੋ ਬਹਿ ਜਾਓ, ਬੈਠੇ ਆਜੋ। ਮੰਜੇ ਉਹ ਅੰਦਰ ਹੀ ਆ। ਰਾਣਾ ਸਾਹਿਬ ਚਾਹ ਪੀ ਕੇ ਤੇ ਫਿਰ ਕੋਠਾ ਦਿਖਾਈਏ। ਹਾਂ ਕੋਠਾ। ਹਾਂਜੀ ਰਾਣਾ ਸਾਹਿਬ, ਆਓ ਫਿਰ ਜਿਹੜਾ ਨਾ ਦੇਖ ਲਓ, ਤੁਸੀਂ ਕਹਿ ਰਹੇ ਸੀ ਨਾ ਚਾਹ ਦਾ, ਮੈਂ ਤੁਹਾਨੂੰ ਕਿਹਾ ਨਹੀਂ ਸੀ ਵੀ ਚਾਹ ਜਿੰਨਾਂ ਦੇ ਮੁਕੱਦਰਾਂ 'ਚ ਹੋਏਗੀ। ਉਹ ਦੇਖੋ ਬੰਦੇ ਨੇ ਕੋਈ 5-7 ਕਿਲੋਮੀਟਰ ਦਾ ਫਾਸਲਾ ਕਰਕੇ। ਹਾਂਜੀ, ਇਹ ਚਾਹ ਉਹਨਾਂ ਦੀ ਇਹ ਵੀ ਇਹਨਾਂ ਦੀ ਮਿਹਰਬਾਨੀ ਹੈ, ਨਹੀਂ ਤੇ ਇਹਨਾਂ ਦੇ ਜੀ ਉੱਥੇ ਪਹੁੰਚਾਣੀ ਪੈਣੀ। ਹਾਂਜੀ ਹਾਂਜੀ, ਤੇ ਕੱਪ ਫਕਰ ਰੱਖ ਦੇਣਾ ਉੱਥੇ।
ਤਾਂ ਹੁਣ ਦੋਨੇ ਮਸੇਰ ਪੱਠੇ ਕੁਤਰਨ ਲੱਗ ਗਏ। ਹਾਂ ਕੋਈ ਨਹੀਂ, ਇਹ ਸਾਡੇ ਜਿਹੜੇ ਇਹਨਾਂ ਮੁੰਡੇ ਅੱਜ ਪਹਿਲੀ ਦਫਾ ਕੁਝ ਪੱਟੇ ਕੱਢਣਗੇ। ਅੱਛਾ ਪਹਿਲਾਂ ਵਰਨਾ ਠੰਡ 'ਚ ਜਿਹੜਾ ਹਾਲ ਹੁੰਦਾ ਸੀ ਨਾ ਵੀ ਬੜਾ ਔਖਾ ਸੀ ਪੱਠੇ ਵੱਢਣਾ। ਲਓ ਜੀ, ਮੈਂ ਨਾ ਟੋਕੇ ਦਾ ਇੰਤਜ਼ਾਰ ਨਹੀਂ ਕਰ ਸਕਦਾ ਬੰਦ ਹੋਣ ਦਾ, ਮੈਂ ਡੇਰੇ ਜਾਣਾ ਆ। ਆਵਾਜ਼ ਤੁਹਾਨੂੰ ਜੀਹਾ ਜੀ ਵੀ ਆਵੇ ਤਾਂ ਕਬੂਲ ਕਰ ਲਿਓ। ਲਓ ਜੀ, ਇਹ ਜੀ ਹੁਣ ਜਿਹੜੀ ਰਾਣਾ ਸਾਹਿਬ ਨੇ ਆ ਕਰਾਈ ਆ ਨਾ, ਇਹ ਹੈਗੀ ਆ ਮਿੱਟੀ ਤੇ ਸੀਮਟ। ਕਿਉਂ ਜੀ ਰਾਣਾ ਹਾਂ, ਸਾਹਿਬ? ਮਿੱਟੀ ਸੀਮਟ ਤੇ ਰੇਤਾ। ਮਿੱਟੀ ਮਿੱਟੀ ਹੈ, ਇਹਦੇ 'ਚ ਥੋੜਾ ਜਿਹਾ ਰੇਤਾ ਤੇ ਥੋੜਾ ਜਿਹਾ ਹਾਂ। ਸੀਮਟ ਆ ਬਸ। ਇਹ ਸਿਰਫ ਹੁਣ ਬੰਦ ਹੋਣੇ ਵਾਲਾ ਜਿਹੜਾ ਨਾ, ਇਹਨੂੰ ਬੰਦ ਕਰ ਦਿਆਂਗੇ ਤੇ ਲਾਲ ਫਰਮੀ ਮਾਰ ਕੇ। ਹਾਂ ਉਸ ਤੋਂ ਬਾਅਦ ਚੱਲਾਂਗੇ। ਨਹੀਂ ਜੀ, ਕੋਠਾ ਤਾਂ ਰਾਣਾ ਸਾਹਿਬ ਵਧੀਆ ਬਣ ਗਿਆ। ਹਾਂ ਨਹੀਂ, ਉਹ ਨੈਚੁਰਲ ਜਿਹੜਾ ਵਾ ਨਾ, ਉਹ ਹਿਸਾਬ ਕਿਤਾਬ ਜਿਹੜੀ ਛੱਤ ਦੀ ਉਹ ਪਾਣੀ ਆ ਤੇ ਇਹਦੇ ਗਾਰਾਂ ਫੇਰਨ ਦੀ ਵਜ੍ਹਾ ਤੋਂ ਉਹਨਾਂ ਦੀ ਕੰਧਾਂ ਦੀ ਲੁੱਕ ਵੀ ਜਿਹੜੀ ਆ ਨਾ ਉਹ ਠੀਕ ਹੋ ਗਈ ਆ। ਹੁਣ ਲੱਗਦਾ ਵਾ ਆਪਣਾ ਗੋਟਾ, ਹਾਂ ਆਪਣਾ ਗੋਟਾ ਲੱਗਦਾ। ਸੀਮੈਂਟ ਵਾਲਾ ਗੋਟਾ ਲੱਗਣਾ, ਆਪਣਾ ਨਹੀਂ ਲੱਗਦਾ। ਸਹੀ ਸਹੀ। ਤੇ ਦਰਵਾਜ਼ਾ ਰਹਿ ਗਿਆ ਜੀ ਇਹਦਾ ਹੁਣ। ਹਾਂ, ਦਰਵਾਜ਼ਾ ਰਹਿ ਗਿਆ ਜੀ। ਪਤਾ ਹੈ ਜੀ, ਇਹਦਾ ਪ੍ਰੋਜੈਕਟ ਦਾ ਸਾਰਾ ਜਿਹੜਾ ਨਾ। ਹਾਂਜੀ, ਇਹ ਫਖਰ ਨੇ ਜੀ ਸਾਰਾ ਇਹ ਕੀਤਾ ਜੀ, ਬਣਾਇਆ ਵੀ ਨੀਆਂ ਤੋਂ ਲੈ ਕੇ ਪਲਸਤਰ ਹਰ ਸ਼ੈ ਇਹ ਜੀ ਫਖਰ ਨੇ ਕੀਤੀ ਆ ਜੀ। ਹਾਂ, ਤੇ ਇਹ ਸੇਰਾ ਇਹਦੇ ਸਿਰ ਹੀ ਆ। ਤੇ ਬਸ ਇਨਸ਼ਾਅੱਲਾ ਤਾਲਾ 5-4 ਦਿਨਾਂ ਜੇ ਧੁੱਪਾਂ ਪੈਂਦੀਆਂ ਰਹੀਆਂ ਤੇ ਜਲਦੀ ਕੁਝ ਹੋ ਜਾਏਗਾ। ਤੇ ਚੁੱਪ ਹੁੰਦੇ ਆ। ਲਓ ਜੀ, ਇੱਥੇ ਹੁਣ ਟੋਕੇ ਦਾ ਵੀ ਰੌਲਾ। ਹਾਂ ਹਾਂਜੀ, ਲਓ ਜੀ, ਆਪਾਂ ਪਹੁੰਚ ਗਏ ਆਪਣੇ ਡੇਰੇ ਦੇ ਵਿੱਚ। ਤੇ ਇੱਥੇ ਆਇਆ ਤੇ ਦੇਖਿਆ ਬਸ਼ੀਰ ਕੋਈ ਨਹੀਂ ਹੈਗਾ। ਮੈਂ ਕਿਹਾ ਵੀ ਚਲੋ ਇਹਨਾਂ ਪਸ਼ੂਆਂ ਨੂੰ ਜਿਹੜਾ ਆ ਵੰਡਾ ਪਾਉਂਦੇ ਆ। ਤੇ ਉਸ ਤੋਂ ਬਾਅਦ ਮੈਂ ਠੀਕ 4 ਵਜੇ ਜਿਹੜੀ ਆ ਨਾ ਧਾਰਾਂ ਉਹ ਕੱਢ ਦਿੰਦਾ ਹੁੰਦਾ ਡੰਗਰਾਂ ਦੀਆਂ, ਕਿਉਂਕਿ ਠੰਡ ਬੜੀ ਸੀਗੀ। ਤੇ ਲੋਕੀ ਅਕਸਰ ਇਦਾਂ ਹੁੰਦਾ ਵੀ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਪਸ਼ੂਆਂ ਨੂੰ ਰਾਤ ਨੂੰ ਜਿਹੜਾ ਅੰਦਰ ਕਰ ਦਿੰਦੇ ਆ, ਪਰ ਮੈਂ ਤਾਂ ਧਾਰਾਂ ਕੱਢ ਕੇ ਨਾ ਜਨਾਬ 4:30-5 ਵਜੇ ਡੰਗਰਾਂ ਨੂੰ ਅੰਦਰ ਕਰ ਜਾਂਦਾ ਹੁੰਦਾ। ਲਓ ਜੀ, ਅੱਜ ਜਿਹੜੇ ਡੰਗਰ ਆ ਨਾ, ਇਹ ਵੀ ਤੁਸੀਂ ਇਹ ਦੇਖੋ ਵੀ ਅੱਜ ਖੁਸ਼ ਆ। ਆ ਲਾਡੋ ਵੀ ਆਪਣੀ ਫਿੱਟ ਖਲੋਤੀ ਆ ਤੇ ਆ ਰਾਣੋ। ਹਾਂ ਬਈ ਸੁਣਾ ਕੱਲ ਇਹਦੇ ਹਜੇ ਲੂੰ ਜਿਹੜੇ ਆ ਨਾ, ਤੁਸੀਂ ਇਹ ਦੇਖੋ ਵੀ ਖਲੋਤੇ ਆ। ਹਾਂ ਉਹ ਤੇ ਦੇਖਦੇ ਆ ਆਪਾਂ ਬਸ਼ੀਰ ਦਾ, ਜੇ ਬਸ਼ੀਰ ਆ ਗਿਆ ਤਾਂ ਉਹਦੇ ਨਾਲ ਵੀ ਗੱਲਬਾਤ ਕਰਦੇ ਆ। ਮੈਂ ਹੁਣ ਇਹਨਾਂ ਨੂੰ ਵੱਡਾ ਖਿਲਾ ਕੇ ਉਸ ਤੋਂ ਬਾਅਦ ਇਹਨਾਂ ਦੀਆਂ ਧਾਰਾਂ ਕੱਢ ਲੈਣੀਆਂ। ਤੇ ਜੇ ਕੱਲ ਦੀ ਗੱਲ ਕਰੀਏ ਨਾ, ਠੀਕ ਇਸੇ ਵੇਲੇ ਕੱਲ ਇਹ ਇੰਜ ਸੀਗੀ ਠੰਡ ਵੀ ਜਿਵੇਂ ਨਾ ਬਸ ਮਿੰਟ ਮਾਰੀਏ ਤੇ ਘਰ ਪਹੁੰਚੀਏ ਤੇ ਅੱਗ ਦੇ ਅੱਗੇ ਬੈਠੀਏ। ਅੱਗ ਤੋਂ ਇਲਾਵਾ ਕੋਈ ਚਾਰਾ ਨਹੀਂ ਰਿਹਾ ਪਿਛਲੇ 5-7 ਦਿਨ ਤਾਂ, ਜਿੱਦਾਂ ਕਿ ਪਹਿਲਾਂ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਤੇ ਅੱਜ ਮੌਸਮ ਜਿਹੜਾ ਬੜਾ ਦਿਲਕਸ਼ ਹਸੀਨ, ਪਰਿੰਦੇ ਚਹਿਕ ਰਹੇ ਆ, ਆਵਾਜ਼ਾਂ ਤੁਹਾਨੂੰ ਆ ਰਹੀਆਂ ਹੋਣੀਆਂ। ਹਾਂ ਚਲੋ ਠੀਕ ਆ, ਇੰਤਜ਼ਾਰ ਕਰਦੇ ਆ ਜੇ ਬਸ਼ੀਰ ਆ ਜਾਵੇ ਤਾਂ।
ਹਾਂਜੀ ਲਓ ਜੀ ਬਸ਼ੀਰ ਵੀ ਪਹੁੰਚ ਗਿਆ ਇੱਕ ਗਾਂ ਦੀ ਮੈਂ ਧਾਰ ਕੱਢ ਲਈ ਹਾਂਜੀ ਹਾਂਜੀ ਜਨਾਬ ਹੋਰ ਜਨਾਬ ਕੀ ਹਾਲ ਚਾਲ ਹੋਰ ਸੁਣਾਓ ਅੱਲਾ ਦਾ ਕਰਮ ਸ਼ੁਕਰ ਹੈ ਅੱਜ ਨੇ ਰੱਬ ਨੇ ਰਹਿਮਤ ਕਰ ਦਿੱਤੀ ਅੱਜ ਤਾਂ ਧੁੱਪ ਚੰਗੀ ਨਿਕਲੀ ਹੈ ਮੈਂ ਕਿਹਾ ਵੀ ਤੂੰ ਤਾਂ ਪੂਰਾ ਨਿਖਰਿਆ ਫਿਰ ਰਿਹਾ ਉਸਤਾਦ ਮੈਂ ਜਨਾਬ ਅੱਜ ਧੁੱਪ ਨਿਕਲੀ ਤੇ ਮੈਂ ਨਹਾ ਕੇ ਤੇ ਮੈਂ ਕਿਹਾ ਵੀ ਅੱਜ ਫਰੈਸ਼ ਹੋ ਲਈਏ ਅੱਛਾ ਅੱਲਾ ਪਾਕ ਨੇ ਰਹਿਮਤ ਕੀਤੀ ਹੈ ਨਹੀਂ ਨਹੀਂ ਅੱਜ ਤਾਂ ਰੰਗ ਵੀ ਮੈਂ ਕਹਿ ਰਿਹਾ ਵੀ ਇੰਜ ਵੀ ਚਿੱਟਾ ਕੱਢੀ ਫਿਰ ਰਿਹਾ ਲਓ ਜੀ ਮੁੜ ਉਹ ਤਾਂ ਹੋਣਾ ਹੀ ਆ ਅੱਲਾ ਪਾਕ ਨੇ ਜੀ ਸੂਰਜ ਕੱਢਿਆ ਅੱਜ ਨਹੀਂ ਅੱਲਾ ਪਾਕ ਨੇ ਬੜੀ ਉਸਤਾਦ ਜੀ ਰਹਿਮਤ ਕਾ ਹੁਣ ਤਾਂ ਸ਼ਾਮਾਂ ਖੈਰ ਹੋ ਗਈਆਂ ਹਾਂਜੀ ਹੁਣ ਤਾਂ ਸ਼ਾਮ ਹੋ ਗਈ ਬਾਕੀ ਅੱਜ 11 ਵਜੇ ਦੀ ਧੁੱਪ ਨਿਕਲੀ ਹੋਈ ਆ ਹੈਂ? ਹਾਂਜੀ ਸਵਾਦ ਨਹੀਂ ਆ ਗਿਆ 11 ਵਜੇ ਦੀ ਧੁੱਪ ਨਿਕਲੀ ਹੈ ਨਹੀਂ ਡੰਗਰ ਵੀ ਰਾਜੀ ਆ ਅੱਜ ਰਾਜੀ ਆ ਡੰਗਰ ਫਸਲਾਂ ਵੀ ਮੈਂ ਕਹਿ ਰਿਹਾ ਵੀ ਰਾਜੀ ਹਾਂਜੀ ਫਸਲ ਵੀ ਰਾਜੀ ਡੰਗਰ ਵੀ ਰਾਜੀ ਹੂੰ ਇਨਸਾਨ ਵੀ ਰਾਜੀ ਹੂੰ ਸਭ ਕੁਝ ਤੇ ਰੱਬ ਨੇ ਰਹਿਮਤ ਕਰ ਦਿੱਤੀ ਹੈ ਅਜੀ ਇਦਾਂ ਹੀ ਆ ਗੱਲ ਮੈਂ ਤਾਂ ਬੜੀ ਦੇਰ ਦਾ ਯਾਰ ਇਹ ਕਹਿ ਰਿਹਾ ਵੀ ਆਪਣੇ ਕੈਮਰਾ ਆਪਣੇ ਦੇਖਣ ਵਾਲਿਆਂ ਨੂੰ ਵੀ ਯਾਰ ਬਸ਼ੀਰ ਆਂਦਾ ਤੇ ਗੱਲ ਕਰਦੇ ਆ ਬਸ਼ੀਰ ਆਂਦਾ ਤੇ ਗੱਲ ਕਰਦੇ ਆ ਪਰ ਬਸ਼ੀਰ ਆਣ ਦਾ ਨਾਂ ਹੀ ਨਹੀਂ ਲੈ ਰਿਹਾ ਕਿੱਧਰ ਗਿਆ ਆ ਅਸੀਂ ਮੈਂ ਜੀ ਗਿਆ ਸਾਂ ਬੱਚੇ ਹੈਗੇ ਸੀ ਇਹਦੇ ਪੀਰਨ ਸਿੰਘ ਨਾਨਕਿਆਂ ਤੇ ਗਏ ਅੱਛਾ ਉਹਨਾਂ ਨੂੰ ਲੈ ਕੇ ਆਇਆ ਹੂੰ ਮੋਬਾਈਲ ਕਿਉਂ ਬੰਦ ਸੀਗਾ ਮੋਬਾਈਲ ਤਾਂ ਮੇਰਾ ਚੱਲਦਾ ਯਾਰ ਬੰਦ ਤਾਂ ਨਹੀਂ ਹੈ ਪਤਾ ਨਹੀਂ ਕੀ ਮਸਲਾ ਹੈ ਨਹੀਂ। ਨੈਟਵਰਕ ਖਰਾਬ ਹੋਣਾ ਯਾਰ ਤੇਰੇ ਮੋਬਾਈਲ ਦਾ ਵੀ ਹਾਲ ਕੋਈ ਨਹੀਂ ਲੱਦਾ ਜੀ ਹੁਣ ਆ ਦੇਖਿਓ ਇਹਦਾ ਵੇਖੋ ਜੀ ਮੋਬਾਈਲ ਤਾਂ ਚੱਲਦਾ ਇਹਦੇ ਤੇ ਸਿਗਨਲ ਹੀ ਨਹੀਂ ਆਉਂਦੇ ਹੈਗੇ ਕਾਲ ਹੀ ਉਹ ਨਹੀਂ ਨਾ ਜਾਂਦੀ ਇਹ ਹੈ ਦੂਆ ਟੈਲੀਨਾਰ ਦੀ ਅੱਛਾ ਹੁਣ ਕੀ ਕਰਨ ਲੱਗਿਆ ਹੁਣ ਜੀ ਮੈਂ ਪੱਠੇ ਵੱਢਣ ਲੱਗਿਆ ਅੱਛਾ ਪੱਠਿਆਂ ਵਾਲੀ ਰਾਤ ਵਾਲੀ ਰੁਟੀਨ ਸ਼ਾਮ ਵਾਲੀ ਆਈ ਹਾਂਜੀ ਹੂੰ ਸ਼ਾਮ ਵਾਲੀ ਰੁਟੀਨ ਠੀਕ ਆ ਹੂੰ ਸਵੇਰ ਤਾਂ ਆਉਂਦੀ ਆ ਧੁੰਦ ਤੇ ਬਹੁਤ ਆ ਠੰਡੇ ਹੋ ਜਾਂਦੇ ਆ ਨਹੀਂ ਹੁਣ ਤਾਂ ਜਿਹੜੀ ਆ ਉਹ ਧੁੱਪ ਨਿਕੜਿਆ ਹੀ ਹਾਂਜੀ ਹੁਣ ਤਾਂ ਧੁੱਪ ਨਿਕਲ ਆਈ ਹੈ ਹੂੰ ਤੇ ਫਿਰ ਅੱਲਾ ਸਵੇਰ ਦੇ ਕੰਮਾਂ ਦਾ ਕੀ ਪਤਾ ਸਵੇਰ ਹਾਂ ਨਿਕਲੇ ਕਿ ਨਾ ਨਿਕਲੇ ਅੱਛਾ ਹੈਂ? ਇਹ ਕੀ ਕਰ ਰਿਹਾ ਇਹ ਜੀ ਹੁਣ ਮੈਂ ਮੋਬਾਈਲ ਨੂੰ ਨਾ ਹਾਂ ਬੰਦ ਕੀਤਾ ਤੇ ਹੁਣ ਔਨ ਕਰਨ ਲੱਗਾ ਔਨ ਹੋ ਗਿਆ ਹੈ ਹਾਂਜੀ ਫਿਰ ਇਹਦਾ ਮਤਲਬ ਬੰਦ ਸੀਗਾ ਅੱਗੇ ਨਹੀਂ ਹਾਂ ਇਹਨੂੰ ਲੌਕ ਲੱਗਾ ਸੀ ਲੌਕ ਵਾਲਾ ਦਾ ਬਟਨ ਖਰਾਬ ਹੋਇਆ ਹੋਇਆ ਖੁੱਲਦਾ ਨਹੀਂ ਹੂੰ ਦੂਜੀ ਦੀ ਕੱਢ ਦੇ ਠੀਕ ਹੈ ਜਨਾਬ ਕੱਢ ਦਿੰਨੇ ਆ ਹੈ ਕੱਢ ਦਿੰਨੇ ਆ ਧਾਰ ਹਾਂ। ਧਾਰ ਤੇ ਕਿਹੜਾ ਟਾਈਮ ਲੱਗਣਾ ਹਾਂ ਤੇ ਕੱਢ ਦੇ ਇਨਾਮ ਵੀ ਹਲੇ ਕੋਈ ਨਹੀਂ ਆਇਆ ਠੀਕ ਹੈ ਧਾਰ ਕੱਢ ਦਿੰਨੇ ਆ ਹੈ ਕੱਢ ਦੇ ਮੈਂ ਜਰਾ ਥੋੜਾ ਜਿਹਾ ਮੈਨੂੰ ਕੰਮ ਮੈਂ ਤਾਂ ਕਰਕੇ ਕਰਾਂ ਤੂੰ ਆਪਣਾ ਕੰਮ ਕਰ ਲਾ ਮੈਂ ਧਾਰ ਕੱਢ ਕੇ ਫਿਰ ਪੱਠੇ ਵੱਢ ਲਾਉਂਦਾ ਤਾਂ ਫੇਰ ਪਟਵਾਣਾ ਹਾਂਜੀ। ਚਲੋ ਮਿੰਟ ਮਾਰ ਸੁੱਕ ਪਾਤੀ ਹਾਂਜੀ ਸੁੱਕ ਪਾਤੀ ਹਾਂ ਸਭ ਕੁਝ ਪਾਣੀ ਸ਼ਾਣੀ ਸਭ ਪਿਆਤਾ ਸੀ ਠੀਕ ਹੈਗਾ ਆ ਮੈਂ ਆ ਕੇ ਪਾਣੀ ਪਿਆ ਪਾਣੀ ਪੀਤਾ ਨਹੀਂ ਉਹਨਾਂ ਨੇ ਹਾਂਜੀ ਮੈਂ ਪਿਆ ਕੇ ਗਿਆ ਅੱਛਾ ਅੱਛਾ ਲਓ ਜੀ ਇਹ ਸੀਗੇ ਜਨਾਬ ਜੀ ਬਸ਼ੀਰ ਅਹਿਮਦ ਸਾਹਿਬ ਸਾਡੇ ਵੀਰ ਸਾਡੇ ਭਰਾ ਹੈ ਤੇ ਇਹਨਾਂ ਨੂੰ ਕੈਮਰੇ ਦੇ ਵਿੱਚ ਰੋਜ਼ ਦਿਲ ਕਰਦਾ ਲੈ ਕੇ ਆਈਏ ਗੱਲ ਬੜੀ ਸਵਾਦੀ ਹੁੰਦੀ ਹੈ ਤੇ ਬਹੁਤ ਸਾਰੇ ਸਾਡੇ ਐਸੇ ਦੋਸਤ ਹੈਗੇ ਆ ਜਿਹੜੇ ਬਸ਼ੀਰ ਨੂੰ ਯਾਦ ਕਰਦੇ ਆ ਸਾਨੂੰ ਮੈਸੇਜ ਕਰਦੇ ਆ WhatsApp ਤੇ ਵੀ ਮੈਸੇਜ ਕਰਦੇ ਆ ਬਸ਼ੀਰ ਦੇ ਬਾਰੇ 'ਚ ਤੇ ਬਸ਼ੀਰ ਅੱਜ ਹੀ ਸਾਡੀ ਵੀਡੀਓ ਦਾ ਹਿੱਸਾ ਬਣ ਗਿਆ ਕਣਕ ਜਿਹੜੀ ਆ ਇਹ ਤੁਸੀਂ ਦੇਖ ਸਕਦੇ ਆ ਇਹ ਜਦੋਂ ਸੂਰਜ ਤੋਂ ਉਲਟੀ ਸਾਈਡ ਹੋਵੇ ਨਾ ਇਹ ਰੰਗ ਨਹੀਂ ਸਹੀ ਨਜ਼ਰ ਆ ਰਿਹਾ ਬਾਹਰਲੇ ਕਣਕ ਜਿਹੜੀ ਆ ਅਲਹਮਦੁਲਿਲਾ ਬੜੀ ਸੋਹਣੀ ਖਲੋਤੀ ਆ ਸ਼ਾਮਾਂ ਹੋ ਗਈਆਂ ਹੋਈਆਂ ਉਹ ਦੇਖ ਲਓ ਤੁਸੀਂ ਵੀ ਯਾਲੀ ਜਿਹੜੇ ਆ ਉਹ ਵੀ ਆਪਣੇ ਘਰਾਂ ਨੂੰ ਮੁੜ ਪਏ ਆ ਹੁਣ ਇਹ ਦੇਖੋ ਇਹ ਜੀ ਬੱਕਰੀਆਂ ਲੈ ਕੇ ਆਪਣੇ ਆਪਣੇ ਘਰ ਹੀ ਹੁਣ ਜਾ ਰਹੇ ਆ ਤੇ ਸਾਡਾ ਵੀ ਹੁਣ ਘਰ ਜਾਣ ਦਾ ਵੇਲਾ ਜਿਹੜਾ ਆ ਉਹ ਹੋ ਗਿਆ ਹੋਇਆ ਤੇ ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਜੀ ਦਿਓ ਇਜਾਜ਼ਤ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ ਪਾਕਿਸਤਾਨ ਜ਼ਿੰਦਾਬਾਦ ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ ਰੱਬ ਰੱਖ